सरताज अनारकली ਨੂੰ ਕਹਿ ਰਹੇ ਨੇ ਕਿ ਉੱਠ ਜਾਓ ਅਨਾਰਕਲੀ सिस्टम बढ़ चुका है। हाँ बेड़ा गर्क हो गया है, सिस्टम कोलैप्स कर गया है। अनारकली तू सुती पईयां। अनारकली नाल ही उठिया और कहने लगी सरताज मैं तो हुणी टिकटॉक बना के लम्मी पई सीगी, तुसी सिस्टम ही वाड़ के रख दिता था। सरताज कहने लग्या कि भी लम्मी तो तू बड़ी देर दी पई हुई है, जेड़ा तू सिस्टम के उत्ते लम्मी पई हुई है मरे, हाँ आ सिस्टम तेरे थले आके मर गया। वो कहती हुण समझ लगी कि सिस्टम कित्थे वड़ गया वड़ गया क्यों इहदा बेड़ा गर्क होया। फार्म 47 सारा लम्मा पाया होया सिस्टम ते सिस्टम ने वड़ना ही सीगा। और कहन लगी कि सरताज की प्रोग्राम ने। सरताज कहन लगे कि अनारकली ਹੁਣ ਜਿਹੜਾ ਨਾ ਪ੍ਰੋਗਰਾਮ ਬਹੁਤ ਕੰਮ ਖਰਾਬ ਹੈ, ਹੁਣ ਘਰ ਜਾਣ ਦਾ ਵੇਲਾ ਆ ਗਿਆ, ਹੁਣ ਤੁਸੀਂ ਘਰ ਜਾਓ ਤੇ ਮੈਨੂੰ ਇੱਥੇ ਜਿਹੜੇ ਨਾ ਉਹ ਹੁਕਮਰਾਨੀ ਕਰਨ ਦਿਓ। ਤੇ ਉਹ ਕਹਿਣ ਲੱਗੀ ਸਰਤਾਜ ਕੱਲੇ ਕੱਲੇ ਤੇ ਇਹ ਤੇ ਗਲਤ ਗੱਲ ਆ, ਇਹ ਤੇ ਜ਼ਿਆਦਤੀ ਆ। ਦੇਖੋ ਤੁਸੀਂ ਸਦਰ ਬਣਨਾ ਬਣ ਜਾਣਾ, ਲੇਕਿਨ ਅਨਾਰਕਲੀ ਨੂੰ ਤੁਸੀਂ ਵਜ਼ੀਰ ਆਜ਼ਮ ਲਾਜ਼ਮੀ ਲਾਣਾ। ਨਵੇਂ ਸਿਸਟਮ ਦੇ ਵਿੱਚ ਵੀ ਅਨਾਰਕਲੀ ਤੋਂ ਲਾਜ਼ਮੀ ਲਿਜਾ ਕੇ ਬਾਣਾ ਬਲਕਿ ਉੱਥੇ ਲੰਮੇ ਪਾਉਣਾ ਤੇ ਉੱਥੇ ਟਿਕਟੌਕ ਬਣਵਾਉਣਾ। ਇਹ ਮੈਨੂੰ ਨਾਲ ਰੱਖਣਾ ਸਰਤਾਜ ਤੁਸੀਂ। ਸਰਤਾਜ ਕਹਿਣ ਲੱਗੇ ਕਿ ਪ੍ਰੋਬਲਮ ਹੈ ਵਾ ਕਿ ਉਹ ਜਿਹੜਾ ਮੇਰਾ ਸੂਸੂ ਆ ਹਾਂ ਉਹ ਸੂਸੂ ਕਹਿ ਰਿਹਾ ਕਿ ਵਜ਼ੀਰ ਆਜ਼ਮ ਮੈਂ ਬਣਨਾ। ਹਾਂ ਤੇ ਉਹ ਕਹਿੰਦਾ ਕਿ ਉਹ ਮੇਰਾ ਸਾਲਾ, ਤੇ ਉਹ ਸਾਲਾ ਜਿਹੜਾ ਉਹ ਤੈਨੂੰ ਪਤਾ ਕਿ ਅੱਧੇ ਘਰ ਵਾਲਾ ਹੁੰਦਾ। ਉਹ ਮੇਰੀ ਘਰ ਵਾਲੀ ਵੀ ਕਹਿੰਦੀ ਆ ਕਿ ਨਹੀਂ ਆ ਨਵੇਂ ਸਿਸਟਮ ਦੇ ਵਿੱਚ ਵਜ਼ੀਰ ਆਜ਼ਮ ਜਿਹੜਾ ਤੁਸੀਂ ਸਾਲੇ ਨੂੰ ਹੀ ਲਾਣਾ। ਹਾਂਜੀ ਇੱਕ ਤਾਂ ਤੁਹਾਡਾ ਸਾਲਾ ਉੱਤੋਂ ਆ ਪਿਸ਼ਾਬ ਵੀ ਹੈ ਨਾ ਸੂਸੂ ਵੀ ਹੈ। ਤੇ ਅਸੀਂ ਜਿਹੜਾ ਨਾ ਉਹ ਕਿਸੇ ਹੋਰ ਦੇ ਹੱਥ ਨਹੀਂ ਦੇਣ ਲੱਗੇ, ਕਿਉਂਕਿ ਉਹਨਾਂ ਨੂੰ ਵੀ ਸ਼ੱਕ ਆ ਕਿ ਸਰਤਾਜ ਨੇ ਅਗਰ ਫਿਰ ਅਨਾਰਕਲੀ ਨੂੰ ਲਾਤਾ ਤੇ ਉੱਥੇ ਸਰਤਾਜ ਹੋਣਗੇ ਤੇ ਅਨਾਰਕਲੀ ਹੋਏਗੀ ਤੇ ਉੱਥੇ ਲੁੱਡੀਆਂ ਪੈ ਰਹੀਆਂ ਹੋਣੀਆਂ ਉੱਤੇ ਤੇਰੇ ਗਰਕ ਪਾਪੀ ਚੁੱਲੋ ਹੋ ਰਹੇ ਹੋਣੇ ਆ। ਇਸ ਕਰਕੇ ਘਰੋਂ ਵੀ ਪ੍ਰੈਸ਼ਰ ਆ ਕਿ ਸਾਲੇ ਨੂੰ ਲਾਣਾ। ਹਾਂ ਤੇ ਉਹ ਕਹਿਣ ਲੱਗੇ ਕਿ ਹੁਣ ਤੈਨੂੰ ਘਰ ਹੀ ਜਾਣਾ ਪੈਣਾ, ਮੈਂ ਕੁਛ ਨਹੀਂ ਕਰ ਸਕਦਾ ਕਿਉਂਕਿ ਨਵਾਂ ਸਿਸਟਮ ਆ ਰਿਹਾ, ਨਵੇਂ ਸੂਬੇ ਬਣ ਰਹੇ ਇੱਥੇ। ਹੁਣ ਪੰਜਾਬ ਟੋਟੇ ਹੋ ਕੇ ਕਈ ਸੂਬੇ ਬਣਨਗੇ ਇੱਥੇ। ਉੱਥੇ ਸਾਰੇ ਸੂਬਿਆਂ ਦੇ ਵਿੱਚ ਜਿਹੜਾ ਨਾ ਉਹ ਕੋਈ ਨਾ ਕੋਈ ਮੈਂ ਆਪਣੇ ਫਿੱਟ ਕਰਾਂਗਾ ਲੋਕ, ਉਹਨਾਂ 'ਚੋਂ ਇੱਕ ਅੱਧੇ ਸੂਬੇ ਦੇ ਵਿੱਚ ਮੈਂ ਤੈਨੂੰ ਵੀ ਫਿੱਟ ਕਰਾ ਦਿਆਂਗਾ, ਤੂੰ ਫਿਕਰ ਨਾ ਕਰੋ। ਕਹਿਣ ਲੱਗੀ ਸਰਤਾਜ ਆ ਛੋਟੀ ਜਿਹੀ ਜਗ੍ਹਾ 'ਤੇ ਮੈਨੂੰ ਫਿੱਟ ਕਰਾਉਂਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਉਣੀ? ਦੇਖੋ ਤਾਂ ਸਹੀ ਹੈ, ਮੇਰਾ ਮਤਲਬ ਛੋਟੇ ਤੁਸੀਂ ਸੂਬੇ ਕਰ ਦਿਓਗੇ, ਉਹਦੇ ਬਾਅਦ ਮੇਰੇ ਹੱਥ ਕੀ ਆਉਣਾ? ਤੇ ਆਹ ਦੇਖੋ ਮੇਰਾ ਮਤਲਬ ਹੈ ਕਿ ਲਾਹੋ ਲਸ਼ਕਰ ਦੇਖੋ, ਮੇਰੀਆਂ ਨੌਕਰਾਣੀਆਂ ਦੇਖੋ, ਉਹਨਾਂ ਨੂੰ ਵੀ ਕਿਤੇ ਐਡਜਸਟ ਕਰਨਾ ਮੈਂ। ਸਰਤਾਜ ਕੁਛ ਨਾ ਕੋਈ ਵੱਡਾ ਸਾਰਾ ਸੂਬਾ ਬਣਾ ਕੇ ਦਿਓ ਮੈਨੂੰ ਜਿਹੜਾ ਅਗਰ ਕਰਨਾ ਵੀ ਹੈ ਕੋਈ। ਉਹ ਕਹਿੰਦੇ ਨਹੀਂ ਇਹ ਤਾਂ ਹੁਣ ਜਿਹੜਾ ਮਰਨ ਜੀਣ ਵਾਲਾ ਕੰਮ ਆ, ਸੂਬੇ ਹੁਣ ਬਣਨੇ ਆ, ਸਾਰਾ ਕੁਛ ਆਪਣੇ ਇਖਤਿਆਰ 'ਚ ਲੈਣਾ ਵਾ ਤੇ ਤੂੰ ਹੁਣ ਘਰ ਹੀ ਜਾ। ਹਾਂ ਤੇ ਫਿਰ ਅਨਾਰਕਲੀ ਨੇ ਹਲਕੀ ਜਿਹੀ ਮੁਸਕਰਾਹਟ ਦੇ ਨਾਲ ਸਰਤਾਜ ਨੂੰ ਕਿਹਾ ਕਿ ਸਰਤਾਜ ਉਹ ਮੇਰੇ ਕੋਲ ਤੁਹਾਡੀਆਂ ਫਿਲਮਾਂ ਵੀ ਪਈਆਂ। ਸਰਤਾਜ ਇੱਕਦਮ ਘਬਰਾ ਕੇ ਕਹਿਣ ਲੱਗਿਆ ਕਿ ਕਿਹੜੀਆਂ ਫਿਲਮਾਂ ਪਈਆਂ? ਉਹਦਾ ਮਤਲਬ ਸੀਗਾ ਸਰਤਾਜ ਦਾ ਕਿ ਗੰਦੀਆਂ ਕਿ ਦੂਜੀ। ਮਾਈ ਕਹਿੰਦੀ ਦੂਜੀਆਂ ਤਾਂ ਮੈਂ ਬਣਾਉਂਦੀ ਨਹੀਂ, ਮੇਰਾ ਤਾਂ ਇੱਕੋ ਹੀ ਕੰਮ ਹੈ ਸਰਤਾਜ, ਜਿਸ ਕੰਮ 'ਤੇ ਤੁਸੀਂ ਮੈਨੂੰ ਲਾਇਆ ਸੀਗਾ, ਤੁਸੀਂ ਮੈਨੂੰ ਸਾਰੇ ਜੱਜਾਂ ਦੀਆਂ ਦੂਜੇ ਜਰਨੈਲਾਂ ਦੀਆਂ ਲਿਆ ਕੇ ਦਿੱਤੀਆਂ ਸੀ, ਉਹੀ ਮੈਂ ਯੂਜ਼ ਕੀਤੀਆਂ, ਉਹੀ ਮੇਰੇ ਕੋਲ ਪਈਆਂ। ਤੇ ਸਰਤਾਜ ਕਹਿਣ ਲੱਗੇ ਉਹ ਮੈਂ ਨਹੀਂ ਸੀਗਾ, ਉਹ ਵੱਡੇ ਮੂੰਹ ਵਾਲਾ ਕੰਜਰ ਸੀਗਾ। ਹਾਂ ਉਹ ਦੀਮਾ ਕੰਜਰ ਸੀਗਾ, ਮੀਰ ਸਾਦਕ, ਇੱਕ ਮੀਰ ਜਾਫਰ ਤੇ ਇੱਕ ਮੀਰ ਸਾਦਕ। ਉਹ ਮੀਰ ਸਾਦਕ ਸੀਗਾ ਉਹ ਹਰਾਮਜ਼ਾਦਾ, ਉਹਨੇ ਤੈਨੂੰ ਫਿਲਮਾਂ ਇਕੱਠੀਆਂ ਕਰਕੇ ਦਿੱਤੀਆਂ, ਨਾਲ ਉਹਨੇ ਮੇਰੀਆਂ ਵੀ ਤੈਨੂੰ ਫੜਾਤੀਆਂ ਹੋਣੀਆਂ। ਇੱਦਾਂ ਦਾ ਹਿਸਾਬ ਤਾਂ ਨਹੀਂ ਕਿਤੇ? ਉਹ ਕਹਿੰਦੀ ਨਹੀਂ ਸਰਤਾਜ ਤੁਹਾਡੀ ਤੇ ਮੇਰੇ ਕੋਲ ਉਹ ਵਾਲੀ ਵੀ ਪਈ ਆ ਕਿ ਜਿਹਦੇ ਤੁਸੀਂ ਬੈਠੇ ਕਹਿ ਰਹੇ ਹੋ ਕਿ ਜੀ ਪਹਿਲੇ ਤੁਸੀਂ ਸਾਰੇ ਰਲ ਕੇ ਮੈਨੂੰ ਲਾਓ ਫਿਰ ਮੈਂ ਤੁਹਾਨੂੰ ਲਾਵਾਂਗਾ। ਉਹ ਕਹਿੰਦੀ ਅਸੀਂ ਸਾਰਿਆਂ ਨੇ ਰਲ ਕੇ ਤੁਹਾਨੂੰ ਲਾ ਦਿੱਤਾ, ਫਿਰ ਤੁਸੀਂ ਸਾਨੂੰ ਲਾ ਦਿੱਤਾ। ਹਾਂ ਵਿੱਚੋਂ ਮੀਆਂ ਸਾਹਿਬ ਨਿਕਲ ਕੇ ਕਹੇ ਬਈ ਮੈਨੂੰ ਤਾਂ ਪਕੌੜੇ ਹੀ ਲਾ ਦਿੱਤਾ। ਬਈ ਬਿਲਕੁਲ ਪਕੌੜੇ ਲਾ ਦਿੱਤਾ, ਬੇੜਾ ਗਰਕ ਹੋ ਗਿਆ। ਉਹ ਹੁਣ ਤੁਹਾਨੂੰ ਪਤਾ ਜੇ ਮੀਆਂ ਸਾਹਿਬ ਨੇ ਹੁਣ ਸਾਰਾ ਕੁਛ ਜਿਹੜਾ ਮਾਮਲਾਤ ਜਿਹੜੇ ਨੇ ਆਪਣੇ ਹੱਥ 'ਚ ਲੈ ਲਏ ਨੇ। ਹਾਂਜੀ ਇਹਦੇ 'ਤੇ ਮੈਂ ਰੋਸ਼ਨੀ ਪਾਈ ਆ ਉਰਦੂ ਵੀਲੋਗ 'ਤੇ ਆਪਣਾ। ਇਹ ਤੁਸੀਂ ਉਹ ਇਸ ਵੀਲੋਗ ਤੋਂ ਬਾਅਦ ਜਾ ਕੇ ਐਸ ਅਹਿਮਦ ਦੂਸਰਾ ਚੈਨਲ ਜਿਹੜਾ ਉਰਦੂ ਵਾਲਾ ਉਹਦੇ 'ਚ ਜਾ ਕੇ ਦੇਖ ਸਕਦੇ ਹੋ ਕਿ ਮੀਆਂ ਸਾਹਿਬ ਨੇ ਆਪਣਾ ਕਿੱਥੇ ਹੱਥ ਪਾਇਆ, ਕਿਹੜੇ ਮਾਮਲਾਤ ਨੇ ਜਿਨ੍ਹਾਂ ਨੂੰ ਮੀਆਂ ਸਾਹਿਬ ਨੇ ਹੱਥ ਪਾਇਆ।
ਤੇ ਉਹ ਹੱਥ ਪਾ ਕੇ ਤੇ ਮਾਮਲਾ ਦਾ ਵੀ ਬੇੜਾ ਗਰਕ ਕੀਤਾ, ਜਿਹੜਾ ਉਹ ਪਹਿਲੇ ਹੀ ਬੇੜਾ ਗਰਕ ਹੋਇਆ ਸੀ ਮਾਮਲਾ ਦਾ। ਖੈਰ ਐਨੀਵੇ ਮੀਆਂ ਸਾਹਿਬ ਕਹਿਣ ਲੱਗੇ ਕਿ ਮੈਨੂੰ ਵੀ ਪਕੌੜੇ ਲਾਇਆ ਸਾਰਾ। ਤੇ ਹੁਣ ਜਨਾਬ ਆ ਮਸਲਾ ਹੁਣ ਫਸਿਆ ਹੋਇਆ ਸਾਰਾ। ਹੁਣ ਅਨਾਰਕਲੀ ਜਿਹੜੀ ਹੈ ਨਾ ਉਹ ਬਹੁਤ ਪਰੇਸ਼ਾਨ, ਹਾਂਜੀ, ਉਹ ਆਪਣੀ ਸਹੇਲੀਆਂ ਨਾਲ ਜਿਹੜਾ ਨਾ ਸਲਾਹ ਮਸ਼ਵਰੇ ਕਰ ਰਹੀ ਆ ਕਿ ਵੀ ਕੀ ਕਰੀਏ, ਕਿੱਦਾਂ ਹਿਸਾਬ ਕਿਤਾਬ ਲਈਏ, ਹੁਣ ਕਿੱਦਾਂ ਮੇਰਾ ਮਤਲਬ ਗੇਮ ਪਾਈ। ਤੇ ਉਹ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਵੀ ਇਹ ਜਿਹੜਾ ਨਾ ਹੱਥ ਵਿੱਚ ਗੇਮ ਨਹੀਂ ਆਣੀ ਤੇ ਇਹ ਕੰਮ ਨਿਕਲ ਗਿਆ, ਹੁਣ ਕੋਈ ਨਵਾਂ ਲੱਭੋ। ਮੇਰਾ ਮਤਲਬ ਕਿ ਨਵਾਂ ਜਰਨੈਲ ਲੱਭੋ, ਨਵਾਂ ਕੋਈ ਚੁੰਨਾ ਕਾਕਾ ਪਾਲਾ ਕੋਈ ਲੱਭੋ, ਇੱਦਾਂ ਦਾ ਕੋਈ ਸਿਸਟਮ ਜਿਹੜਾ ਨਾ ਤੇ ਉਹ ਲੱਭ ਕੇ ਤੇ ਉਹਦੇ ਨਾਲ ਕੋਈ ਹਿਸਾਬ ਕਿਤਾਬ ਲਾਓ। ਲੇਕਿਨ ਹੁਣ ਇਹ ਜਿਹੜਾ ਆਪਣਾ ਗਿਰਾਂ ਜਿਹੜੇ ਕਹਿੰਦੇ ਨੇ ਜਿਹੜੀਆਂ ਹੱਥਾਂ ਨਾਲ ਗਿਰਾਂ ਲਾਈਆਂ ਜਾਣ ਉਹ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ। ਇਹ ਹੁਣ ਸ਼ਰੀਫ ਫੈਮਿਲੀ ਨੇ ਜਿਹੜਾ ਤਾਇਨਾਤੀ ਕਰਕੇ ਜਿਹੜੀਆਂ ਗੱਠਾਂ ਬੰਨੀਆਂ ਪਾਕਿਸਤਾਨ ਨੂੰ, ਇਹ ਹੁਣ ਦੰਦਾਂ ਨਾਲ ਵੀ ਨਹੀਂ ਖੁੱਲ੍ਹਣੀਆਂ। ਹਾਂਜੀ, ਇਹ ਇਹਨਾਂ ਕੋਲ ਵੀ ਨਹੀਂ ਖੁੱਲ੍ਹਣੀਆਂ। ਹੁਣ ਇਹ ਘਬਰਾਏ ਬੈਠੇ ਆ, ਪਰੇਸ਼ਾਨ ਹੋਏ ਬੈਠੇ ਆ। ਸੁਣਿਆ ਬਹੁਤ ਵੱਡੀ ਕੋਈ ਮੀਟਿੰਗ ਹੋਈ ਹੈ ਜਨਾਬ ਜਾਤੀ ਉਮਰਾ ਦੇ ਵਿੱਚ, ਸਾਰੇ ਆਏ ਉੱਥੇ ਤੇ ਉਹ ਆ ਕੇ ਹੁਣ ਉੱਥੇ ਜਿਹੜਾ ਨਾ ਸਲਾਹ ਮਸ਼ਵਰਾ ਕਰ ਰਹੇ ਆ ਕਿ ਵੀ ਇਹ ਜਿਹੜਾ ਮੇਰਾ ਮਤਲਬ ਜਿੰਨ ਅਸੀਂ ਕੱਢਿਆ ਬੋਤਲ ਚੋਂ, ਇਹਨੂੰ ਹੁਣ ਬੰਦ ਕਿਵੇਂ ਕਰਨਾ। ਉਹ ਜਿੰਨ ਇਨਕਾਰੀ ਜਿੰਨ ਬੋਤਲ ਚੋਂ ਨਿਕਲ ਆਇਆ, ਉਹਨੇ ਸਾਰੇ ਮਾਮਲਾ ਤਾਂ ਆਪਣੇ ਕੰਟਰੋਲ 'ਚ ਲੈ ਲਿਆ। ਉਹ ਕਹਿੰਦਾ ਚਲੋ ਹੁਣ ਤੁਹਾਡੀ ਛੁੱਟੀ ਤੇ ਜਿੰਨੀ ਯਾਸ਼ੀ ਤੁਸੀਂ ਕਰਨੀ ਸੀ ਉਹ ਤੁਸੀਂ ਕਰ ਲਈ। ਯਾਸ਼ੀ ਵੈਸੇ ਬਹੁਤ ਕੀਤੀ ਇਹਨਾਂ ਨੇ, ਇਹਦੇ 'ਚ ਕੋਈ ਡਾਊਟ ਨਹੀਂ। ਇਹ ਕੋਈ ਫਰਿਸ਼ਤੇ ਨਹੀਂ ਹੈ ਕਿ ਸਾਰੀ ਲੁੱਟਮਾਰ ਜਿਹੜੀ ਹੈ ਨਾ ਇਹ ਕਰਦੇ ਰਹਿਣ ਤੇ ਐਂਡ 'ਚ ਕਹਿ ਦੇਣਗੇ ਜੀ ਸਾਡੇ ਹੱਥ ਦੇ ਵਿੱਚ ਤਾਂ ਕੁਝ ਵੀ ਨਹੀਂ ਸੀਗਾ ਜੀ, ਸਾਰੀ ਤਾਕਤ ਤਾਂ ਉੱਧਰੋਂ। ਬਈ ਹੈ ਉਹਨਾਂ ਦਾ ਸਾਰਾ, ਉਹਨਾਂ ਦਾ ਪ੍ਰੋਬਲਮ ਜਿਹੜਾ ਨਾ ਹੋਇਆ ਕਿ ਉਹਨਾਂ ਨੇ ਤੁਹਾਡੇ ਵਰਗੇ ਗੰਦੇ ਲੋਕ ਲਿਆ ਕੇ ਇਸ ਮੁਲਕ 'ਤੇ ਮੁਸੱਲਤ ਕੀਤੇ ਫਾਰਮ 47 'ਤੇ। ਉਹਨਾਂ ਨੇ ਅਵਾਮੀ ਮੈਂਡੇਟ ਚੋਰੀ ਕੀਤਾ, ਅਵਾਮੀ ਲੀਡਰ ਨੂੰ ਚੁੱਕ ਕੇ ਜੇਲ੍ਹ 'ਚ। ਉਹਨਾਂ ਦੇ ਕ੍ਰਾਈਮ ਬਹੁਤ ਜ਼ਿਆਦਾ ਨੇ, ਹਾਂ, ਔਰ ਮੁਲਕ ਦਬਾਉਣ 'ਚ ਸਾਰਾ ਕਿਰਦਾਰ ਹੀ ਉਹਨਾਂ ਦਾ। ਲੇਕਿਨ ਇਹਦੇ ਵਿੱਚ ਜਿਹੜੇ ਨੂਨ ਲੀਗ ਵਾਲੇ ਹੁਣ ਬਣਨ ਦੀ ਕੋਸ਼ਿਸ਼ ਕਰਨਗੇ ਆਉਣ ਵਾਲੇ ਦੇ ਵਿੱਚ, ਤੁਸੀਂ ਦੇਖੋਗੇ ਕਿ ਸਾਡੇ ਹੱਥ ਦੇ ਵਿੱਚ ਤਾਂ ਕੁਛ ਵੀ ਨਹੀਂ ਸੀਗਾ। ਉਹ ਬਈ ਤੁਹਾਡੇ ਹੱਥ 'ਚ ਕੁਛ ਨਹੀਂ ਸੀ ਤਾਂ ਫਿਰ ਲੁੱਟਮਾਰ ਕਿੱਦਾਂ ਹੋ ਰਹੀ ਸੀਗੀ। ਆਹ ਜਿਹੜੇ ਪੰਜਾਬ 'ਚ ਖਾਬੇ ਚੱਲ ਰਹੇ, ਜਿਹੜੇ ਲੰਬੇ ਲੰਬੇ ਪ੍ਰੋਜੈਕਟ ਚੱਲ ਰਹੇ, ਮਾਈ ਚਲਾ ਰਹੀ ਹੈ, ਵਿੱਚੋਂ ਹਿਸਾਬ ਲਾ ਰਹੀ ਹੈ, ਜਿਹੜੀ ਜਹਾਜ਼ ਲੈ ਕੇ ਉੜੀ ਜਾ ਰਹੀ ਆ। ਬਈ ਇਹ ਕਿੱਧਰੋਂ, ਮੇਰਾ ਮਤਲਬ ਆਹ ਅਥਾਰਟੀਆਂ ਤੁਹਾਡੇ ਕੋਲ ਕਿੱਧਰੋਂ ਆਈਆਂ ਸੀ? ਫਿਰ ਇਹ ਵੀ ਉਹਨਾਂ ਦੇ ਹੱਥ ਦੇ ਵਿੱਚ ਸੀਗਾ। ਬਈ ਇਹ ਨਹੀਂ ਹੋ ਸਕਦਾ। ਇਹ ਸਭ ਸਾਰੇ ਇੱਕੋ ਹੀ ਕੁੰਬੇ ਦੇ ਜਿਹੜੇ ਨਾ ਚਿੱਠੇ ਵੱਟੇ ਨੇ, ਸਭ ਕਰਪਸ਼ਨ ਮਾਲ ਪਾਣੀ ਬਣਾ ਕੇ ਉੱਥੇ ਹੁਣ ਬੈਠੇ ਆ। ਹੁਣ ਮੁਲਕ ਵੜ ਗਿਆ, ਕਰਜ਼ੇ ਲਈ ਜਾ ਰਿਹਾ, ਖਾਈ ਜਾ ਰਿਹਾ। ਹੁਣ ਕਹਿ ਰਿਹਾ ਕਿ ਵੀ ਜਦ ਤੱਕ ਤਬਾਹ ਬਰਬਾਦ ਨਾ ਹੋ ਜਾਏ ਨਾ, ਜਦ ਤੱਕ ਕੋਈ ਆ ਕੇ ਜਿਹੜਾ ਨਾ ਉਹ ਕੋਈ ਕਹਿ ਨਾ ਦੇਵੇ ਸਾਨੂੰ ਕਿ ਲੋ ਜੀ ਆ ਹੁਣ ਮੁਲਕ ਜਿਹੜਾ ਨਾ ਵੇਚ ਦਿੱਤਾ ਸੀ, ਖਤਮ ਹੋ ਗਿਆ ਜੀ, ਅਸਾਂ ਇੰਨੇ ਕਰਜ਼ੇ ਸੀਗੇ ਉਹ ਕਿਸੇ ਨੇ ਮੁੱਲ ਲੈ ਲਿਆ, ਫਿਰ ਇਹ ਜਾਨ ਛੱਡਣ। ਉੱਦਾਂ ਜਾਨ ਛੱਡਣ ਵਾਲੇ ਹੈ ਨਹੀਂ ਗਏ। ਤਾਂ ਖੈਰ ਐਨੀਵੇ ਉਹ ਹੁਣ ਅਨਾਰਕਲੀ ਤੇ ਉਹਦੀ ਆਪਣਾ ਜਿਹੜੀ ਮੁਹੱਬਤ ਆ ਗੁਲਫਾਮ ਦੀ ਕਹਿੰਦੇ ਯਾਰ ਕਿੱਥੇ ਦਾ ਗੁਲਫਾਮ, ਮੈਂ ਬਾਬਾ ਜੀ ਇਹ ਚੀਚੋ ਕੀ ਮਲੀਆਂ ਦਾ ਗੁਲਫਾਮ ਫਿਰ ਇਹਦੇ ਗਰਕ ਹੋਏ ਆ। ਇਹ ਉਹਦੀ ਅਨਾਰਕਲੀ ਆ ਤੇ ਇਹਨਾਂ ਦਾ ਹੁਣ ਕੰਮ ਜਿਹੜਾ ਨਾ ਉਹ ਤਕਰੀਬਨ ਪੂਰਾ ਹੋਇਆ ਪਿਆ, ਗੇਮ ਇਹਨਾਂ ਦੀ ਪੂਰੀ ਹੋਈ ਪਈ ਆ। ਤੇ ਹੁਣ ਕੋਈ ਨਵਾਂ ਸਿਆਪਾ ਜਿਹੜਾ ਨਾ ਉਹ ਤੁਹਾਡੇ ਸਾਹਮਣੇ ਆ ਜਾਏਗਾ। ਹਾਂਜੀ, ਉਹਨਾਂ ਨੇ ਕੀ ਆ ਬਾਈ, ਜਿਨ੍ਹਾਂ ਦੇ ਹੱਥ ਬੰਦੂਕ ਆ ਉਹਨਾਂ ਨੇ ਗੇਮ ਪਾ ਦੇਣੀ ਉੱਥੇ, ਹੋਰ ਪਿੱਛੇ ਰਹਿ ਕੁਛ ਨਹੀਂ ਜਾਣਾ। ਤੇ ਉਹਦੇ ਬਾਅਦ ਜਨਾਬ ਦੇਖਿਆ ਜਾ ਰਿਹਾ ਹੈ KPK ਦੇ ਵਿੱਚ ਓਏ ਹੋਏ ਹੋਏ ਮੈਂ ਕਹਿੰਦਾ ਵਾਂ ਕਿ ਤਬਾਹੀ ਪਲੱਸ ਬਰਬਾਦੀ। ਲੋਕ ਇੱਦਾਂ ਨਿਕਲ ਰਿਹਾ, ਯਕੀਨ ਕਰੋ ਲੱਗਦਾ ਕਿ ਇਮਰਾਨ ਖਾਨ ਆ ਗਿਆ ਜੇਲ੍ਹ 'ਚੋਂ ਬਾਹਰ। ਔਰ ਇਹ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਸਾਹਿਬਾ ਜਿਹੜੀਆਂ ਨੇ ਉੱਥੇ ਪਹੁੰਚੀਆਂ ਨੇ, ਉਹ ਹਰ ਰੋਜ਼ ਦੌਰਾ ਕਰਦੇ ਕਿਸੇ ਨਾ ਕਿਸੇ ਇਲਾਕੇ ਦਾ, ਔਰ ਉਹ ਪੂਰੇ ਦਾ ਪੂਰਾ ਇਲਾਕਾ ਜਿਹੜਾ ਨਾ ਉਹ ਬਾਹਰ ਆ ਜਾਂਦਾ। ਭਈ ਵਾਕਈ ਇਮਰਾਨ ਖਾਨ ਦੀ ਯਾਦ ਤਾਜ਼ਾ ਕਿਉਂ ਸਾਰਾ ਕੁਝ ਹੋ ਰਿਹਾ ਹੈ? ਸਾਰਾ ਕੁਝ ਐਸੇ ਕਰਕੇ ਹੋ ਰਿਹਾ ਕਿ ਲੋਕਾਂ ਨੂੰ ਇਤਬਾਰ ਅਲੀਮਾ ਖਾਨ ਸਾਹਿਬਾ ਤੇ ਕਿ ਇਮਰਾਨ ਖਾਨ ਦੀ ਭੈਣ, ਇਹ ਇਮਰਾਨ ਖਾਨ ਦਾ ਸੌਦਾ ਨਹੀਂ ਕਰੇ। ਇਮਰਾਨ ਖਾਨ ਦਾ ਆਪਣਾ ਖੂਨ ਹੈ, ਇਹ ਸੌਦਾ ਨਹੀਂ ਕਰੇਗਾ ਇਮਰਾਨ ਖਾਨ। ਬਾਕੀ ਜਿਵੇਂ ਵੇਚ ਵੱਟ ਕੇ ਨਿਕਲ ਗਏ ਨਾ ਇਮਰਾਨ ਖਾਨ ਨੂੰ, ਉਹ ਨੰਗੇ ਵੀ ਹੋ ਗਏ ਬਗੈਰਤ ਬੇਸ਼ਰਮ। ਹਾਂਜੀ, ਇੱਥੇ ਉਹ ਕੰਮ ਨਹੀਂ ਕਿ ਲੋਕ ਜਿਹਦੇ ਤੇ ਇਤਬਾਰ ਕਰਦੇ ਆ ਉਹਦੇ ਲਈ ਨਿਕਲਦੇ ਆ, ਔਰ ਜਨਾਬ ਉਹ ਬਿਲਕੁਲ ਬਾਹਰ ਨਿਕਲੀ। ਔਰ ਜਨਾਬ ਉੱਥੇ ਇੰਨਾ ਰਸ਼ ਜੰਮੇ ਗਫੀਰ, ਮੈਂ ਕਹਿੰਦਾ ਵਾਂ ਕਿ ਇਹ ਇੱਕ ਬਹੁਤ ਬੜਾ ਜਿਹੜਾ ਨਾ ਇਨਕਲਾਬ ਜਿਹੜਾ ਉਹ ਦਸਤਕ ਦੇ ਰਿਹਾ। ਲੇਕਿਨ ਇੱਕ ਗੱਲ ਤੈਅ ਆ ਕਿ ਵੀ ਆ ਜਿਹੜਾ ਜੰਮੇ ਗਫੀਰ ਤੁਹਾਨੂੰ ਉੱਥੇ ਨਜ਼ਰ ਆ ਰਿਹਾ, ਇਹ ਸਾਰਾ ਇਕੱਠਾ ਹੋਵੇ, ਫਿਰ ਇਸ ਤੋਂ ਵੱਡਾ ਜੰਮੇ ਗਫੀਰ ਜਿਹੜਾ ਪੰਜਾਬ 'ਚੋਂ ਇਕੱਠਾ ਹੋ ਕੇ ਨਿਕਲੇ। ਦੇਖੋ ਕਸ਼ਮੀਰ ਵਾਲੇ ਬਾਹਰ ਆ, ਬਲੋਚਿਸਤਾਨ ਵਾਲੇ ਬਾਹਰ ਆ, ਸੜਕਾਂ 'ਤੇ ਆ। ਹਾਂਜੀ, ਆ KPK ਵੀ ਸੜਕਾਂ 'ਤੇ ਆ। ਹੁਣ ਪੰਜਾਬ ਰਹਿ ਗਿਆ। ਜੇ ਪੰਜਾਬ ਨਿਕਲਿਆ ਤੇ ਬਸ ਫਿਰ ਜਿਹੜਾ ਨਾ ਮੈਂ ਕਹਿੰਦਾ ਕਿ ਚਾਰੋਂ ਖਾਨੇ ਚੇਤਾ। ਫਿਰ ਆ ਅਨਾਰਕਲੀ ਜਿਹੜੀ ਆ ਇਹਦਾ ਵੀ ਮੇਰਾ ਮਤਲਬ ਮੱਕੂ ਠੱਪਿਆ ਜਾਣਾ, ਤੇ ਇਹਦਾ ਜਿਹੜਾ ਨਵਾਬ ਆ ਗੁਲਫਾਮ ਉਹਦਾ ਵੀ ਮੱਕੂ ਠੱਪਿਆ ਜਾਣਾ। ਇਹਨਾਂ ਨੂੰ ਭੱਜਣਾ ਪੈਣਾ ਇੱਥੋਂ ਜੇ ਆਵਾਮ ਨਿਕਲੇ। ਆਵਾਮ ਦੀ ਗੱਲ ਆ,
ਤੇ ਹੁਣ ਜੋ ਹਾਲਾਤ ਜਾ ਰਿਹਾ ਬੜੇ ਔਖੇ ਹੋ ਰਹੇ ਅੱਗੇ ਹਾਲਾਤ ਜਿਹੜੇ ਨਾ ਉਹ ਹੁਣ ਜਨਾਬ ਇਹ ਕਿਸੇ ਨਾ ਕਿਸੇ ਟਾਈਮ ਜਿਹੜਾ ਨਾ ਉਹ ਆਵਾਮ ਦੇ ਵਿੱਚ ਜਿਹੜਾ ਨਾ ਉਹ ਜਜ਼ਬਾ ਪੈਦਾ ਹੋ ਜਾਣਾ ਕਿ ਬਈ ਬਸ ਹੋ ਗਈ ਸਾਡੀ, ਹੁਣ ਇਸ ਤੋਂ ਜ਼ਿਆਦਾ ਨਹੀਂ ਅਸੀਂ ਬਸ ਹੋ ਤੇ ਆਪਣਾ ਦੇਖੋ ਡਿਕਟੇਟਰ ਦਾ ਸੂਸੂ ਆਪ ਕਹਿ ਰਿਹਾ ਤੁਹਾਨੂੰ ਕਿ ਬਈ ਅੱਜ ਜੇ ਆਪਣਾ ਇੱਥੇ ਦੇ ਕਾਕਰੋਚ ਨਿਕਲ ਆਏ ਤੇ ਫਿਰ ਬੇੜਾ ਗਰਕ। ਬਾਬਾ ਜੀ ਕਹਿੰਦੇ ਉਹ ਤਾਂ ਇਹਨਾਂ ਨੂੰ ਡਰਾ ਰਿਹਾ ਨੂਨ ਲੀਗ ਵਾਲੇ, ਉਹਨਾਂ ਨੂੰ ਵੀ ਪਤਾ ਕਿ ਬਈ ਆਹ ਕਾਕਰੋਚ ਜਿੱਥੇ ਨਿਕਲਣਗੇ ਅਸੀਂ ਉੱਥੇ ਠੋਕ ਦਿਆਂਗੇ। ਅਗਲੇ ਸਿੱਧੇ ਖੈਰ ਮਾਰ ਰਿਹਾ ਵੀ ਐਡੀ ਗੱਲ ਨਹੀਂ। ਦੇਖੋ ਕਸ਼ਮੀਰ 'ਚ ਕਿੰਨਾ ਜ਼ੁਲਮ ਜਬਰ ਕੀਤਾ, ਬਾਕੀ ਜਿੰਨੇ ਵੀ ਜ਼ੁਲਮ ਜਬਰ ਕੀਤੇ ਸਿਰਫ ਦਿਖਾਉਣ ਵਾਸਤੇ, ਡਰ ਬਿਠਾਉਣ ਵਾਸਤੇ ਕਿ ਦੇਖੋ ਅਸੀਂ ਆਹ ਬਾਹਰ ਆਓਗੇ ਅਸੀਂ ਆਹ ਕਰਾਂਗੇ। ਤਾਂ ਇhtਜਾਜ ਦੀ ਕਿਸੇ ਨੂੰ ਜਿਹੜੀ ਨਾ ਉਹ ਨਹੀਂ ਹੈ ਕੋਈ ਹਿਸਾਬ ਕਿਤਾਬ ਆ। ਬਾਕੀ ਅੱਗੇ ਇਹਨਾਂ ਦੇ ਜਿਹੜਾ ਹਿਸਾਬ ਕਿਤਾਬ ਆ ਉਹ ਤੇ ਬੜੇ ਲੰਬੇ ਪਲਾਨ ਇਹਨਾਂ ਦੇ। ਇਹ ਜਨਾਬ 25 ਸਾਲ ਦਾ ਪਲਾਨ ਕਰਕੇ ਬੈਠੇ ਅੱਗੇ। ਹਾਂਜੀ ਆਹ ਫੀਲਡ ਮਾਰਸ਼ਲ ਸਦਰ ਅੱਗੇ 25 ਸਾਲ ਲੈਣਗੇ, ਪਤਾ ਨਹੀਂ ਇੰਨੀ ਉਮਰ ਵੀ ਹੋਣੀ ਹੈ ਕਿ ਨਹੀਂ ਹੋਣੀ ਲੇਕਿਨ ਅੱਗੇ 25 ਸਾਲ ਦੇ ਇਕਤਦਾਰ ਤੇ ਕਾਬਜ਼ ਹੋ ਕੇ ਆ ਜਨਾਬ ਇੱਥੇ ਹਿਸਾਬ ਕਿਤਾਬ ਲੈ ਕੇ ਜਿਹੜਾ ਨਾ ਉਹ ਪਲਾਨ ਬਣਾ ਕੇ ਬੈਠਿਆ। ਹੁਣ ਇਹ ਆਵਾਮ ਹੈ ਜੀ, ਇਹ ਜਿਸ ਦਿਨ ਉੱਠ ਖੜੀ ਹੋਈ ਤਾਂ 25 ਸਾਲ ਦਾ ਜਿਹੜਾ ਨਾ ਇਹਨਾਂ ਦਾ ਪਲਾਨ ਜਿਹੜਾ 5 ਮਿੰਟ 'ਚ ਵੜ ਜਾਣਾ, ਯਕੀਨ ਕਰੋ। 5 ਮਿੰਟ ਵੀ ਨਹੀਂ ਇਹਨੇ ਠਹਿਰ ਹੋਣਾ। ਜਿੱਦਣ ਆਵਾਮ ਨਿਕਲੇ ਇਹਨਾਂ ਨੇ ਦੌੜ ਜਾਣਾ ਇੱਥੇ। ਸਿਰਫ ਆਵਾਮ ਤੇ ਗੱਲ ਆ ਕਿ ਬਸ ਠੀਕ ਹੈ ਜ਼ੁਲਮ ਕਰਦੇ ਆ ਸਾਰਾ ਕਰਦੇ ਆ, ਲੇਕਿਨ ਦੇਖੋ ਫਿਰ ਆਜ਼ਾਦੀ ਵਾਸਤੇ ਕੁਰਬਾਨੀਆਂ ਤੇ ਫਿਰ ਦੇਣੀਆਂ ਪੈਂਦੀਆਂ ਨੇ। ਇੱਦਾਂ ਤਾਂ ਨਹੀਂ ਨਾ ਕਿ ਜੇ ਉਹ ਵੀ ਯਕੀਨ ਕਰੋ ਕਿ ਸਾਰੇ ਨਿਕਲ ਆਏ ਨਾ ਤੇ ਫਿਰ ਕਿਸੇ ਦੀ ਜ਼ਰੂਰਤ ਨਹੀਂ ਹੋਣੀ ਕਿ ਵੀ ਕੋਈ ਗੋਲੀ ਚਲਾ ਦੇਵੇ ਇੱਥੇ। ਸਾਰੀ ਕੌਮ ਤੇ ਕੌਣ ਗੋਲੀ ਚਲਾ ਸਕਦਾ। ਲੇਕਿਨ ਆ ਦੇਖੋ ਹੁਣ ਕੀ ਬਣਦਾ, ਕੀ ਹਿਸਾਬ ਕਿਤਾਬ ਆ ਇੱਥੇ। ਲੇਕਿਨ ਇਹ ਕਿ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਰਿਹਾਈ ਹੁਣ ਬਹੁਤ ਜ਼ਰੂਰੀ ਹੈ। ਹੁਣ ਕੋਈ ਸਾਨੂੰ ਹਲਵਾ ਵੀ ਵੇਚਣ ਦੀ ਕੋਸ਼ਿਸ਼ ਕਰ ਰਹੇ ਲੋਕ ਕਿ ਦੇਖੋ ਬਸ ਹੁਣ ਜਿਹੜਾ ਨੇ ਇਮਰਾਨ ਖਾਨ ਨੂੰ ਪੇਸ਼ਕਸ਼ ਕੀਤੀ ਜਾ ਰਹੀ ਹੈ ਇੱਕ ਹੋਰ। ਇਮਰਾਨ ਖਾਨ ਨੂੰ ਕਿਹਾ ਜਾ ਰਿਹਾ ਕਿ ਲੋ ਜੀ ਦੇਖੋ ਸਾਡੇ ਨਾਲ ਆਓ, ਇਹਨਾਂ ਨੂੰ ਅਸੀਂ ਤੰਗ ਆ ਗਏ, ਇਹਨਾਂ ਕੋ ਇਹਨਾਂ ਨੇ ਲੁੱਟਮਾਰ ਕੀਤੀ ਇਹ ਉਹ ਸਾਰਾ ਕੁਛ। ਤੇ ਇਮਰਾਨ ਖਾਨ ਦੇ ਚਾਂਸ ਬਣ ਰਹੇ ਨੇ ਜਨਾਬ ਹੁਣ PTI ਦੇ। ਇਹ ਸਭ ਬਕਵਾਸ 2 ਨੰਬਰ ਹੈ। ਤੁਹਾਨੂੰ ਪਤਾ ਨਹੀਂ, ਸਾਨੂੰ ਪਤਾ ਨਹੀਂ ਇਮਰਾਨ ਖਾਨ ਦਾ। ਬਈ ਇਮਰਾਨ ਖਾਨ ਨੇ ਇਹਨਾਂ ਦੇ ਨਾਲ ਆ ਕੇ ਇਹਨਾਂ ਜਰਨੈਲਾਂ ਦੇ ਸਿਸਟਮ ਦੇ ਜਿਹੜਾ ਹੁਣ ਕਲੈਪਸ ਕਰ ਗਿਆ ਸਿਸਟਮ ਦੇ ਨਾਲ ਆ ਕੇ ਬੈਠਣਾ ਹੁੰਦਾ ਤੇ ਉਹ ਜੇਲ੍ਹ 'ਚ ਕਿਉਂ 3.5 ਸਾਲ ਤੋਂ ਹੁੰਦਾ? ਉਹ ਇੰਨੇ ਸਾਲ ਉਹਨੇ ਜੇਲ੍ਹ 'ਚ ਕਿਉਂ ਗਾਲਨੇ ਸੀਗੇ ਫਿਰ? ਉਹ ਭਾਈ ਨਹੀਂ, ਇਹ ਸਾਰੇ ਟੋਪੀ ਡਰਾਮੇ ਆ, ਇਹ ਹਿਸਾਬ ਕਿਤਾਬ ਚੋਰਾਂ ਲੁਟੇਰਾਂ ਦਾ ਕੰਮ ਆ। ਇਹਨਾਂ ਨੇ ਆਪਸ 'ਚ ਖੇਡਦੇ ਰਹਿਣਾ ਚੁੱਪ ਕਰਕੇ। ਜਿਵੇਂ ਇਹਨਾਂ ਨੇ ਉਹ ਸਿਰ ਨੀਵਾਂ ਕਰਕੇ, ਇਹਨਾਂ ਕੋ ਹੋਰ ਹੈ ਹੀ ਕੋਈ ਨਹੀਂ। ਨਾਰਕਲੀ ਨੇ ਵੀ ਸਿਰ ਝੁਕਾ ਕੇ ਜੋ ਹੁਕਮ ਆਏਗਾ ਉਹ ਸਰ ਤਸਲੀਮ ਖਾਮ ਕਰ ਲੇਗੀ। ਜ਼ਿਆਦਾ ਤੋਂ ਜ਼ਿਆਦਾ ਫਿਲਮਾਂ ਦੀ ਗੇਮ ਹੈ। ਲੇਕਿਨ ਉਹ ਕਿਹਾ ਜਾ ਰਿਹਾ ਹੈ ਕਿ ਪਤਾ ਨਹੀਂ ਕਿਹਦੀ ਸਟੇਟਮੈਂਟ ਦੇਖ ਰਹੇ ਸੀ ਸੋਸ਼ਲ ਮੀਡੀਆ ਤੇ, ਵਜਾਹਤ ਇਸ ਖਾਨ ਦੀ ਸ਼ਾਇਦ, ਕਿ ਉਹ ਕਹਿ ਰਹੇ ਸੀ ਕਿ ਪਤਾ ਨਹੀਂ ਉਹਦਾ ਪੋਸਟਰ ਜੇ ਮੈਂ ਦੇਖ ਰਿਹਾ ਸੀ, ਪਤਾ ਨਹੀਂ ਕਿਹਾ ਕਿ ਐਵੇਂ ਪੋਸਟਰ ਬਣਾਤਾ। ਅੱਜ ਕੱਲ੍ਹ ਤਾਂ ਪਤਾ ਵੀ ਕੋਈ ਨਹੀਂ ਲੱਗਦਾ, AI ਤੋਂ ਬਹੁਤ ਕੁਝ ਬਣ ਜਾਂਦਾ। ਲੇਕਿਨ ਖੈਰ ਉਹ ਪੋਸਟ ਲਿਖਿਆ ਸੀ ਕਿ ਬਈ ਜਿਹੜੇ ਗੰਦੀਆਂ ਫਿਲਮਾਂ ਨੇ ਨਾ ਮਾਈ ਕੋ, ਇਹਦਾ ਤੋੜ ਜਨਾ ਉਹਨਾਂ ਨੇ ਇਹ ਕੱਢਿਆ ਕਿ ਮਾਈ ਨੂੰ ਸੂਬੇ 'ਚ ਲਾ ਕੇ ਨਾ ਇੱਥੇ ਇਹਦੇ ਥੱਲੇ CCD ਬਣਵਾ ਕੇ 900 ਬੰਦਾ ਫਰਕ ਕਰਵਾਤਾ ਉਹਦੇ ਕੋਲ। ਹੁਣ ਉਹ 900 ਬੰਦੇ ਦਾ ਕੇਸ ਜਦੋਂ ਖੁੱਲਿਆ ਉਹ ਸਿੱਧਾ ਮਾਈ ਤੇ ਪੈਣਾ ਤੇ ਫਿਰ ਉਹ ਦੱਸੋ ਫਿਰ ਫਿਲਮਾਂ ਭਾਰੀ ਹੋਣੀਆਂ ਕਿ 900 ਬੰਦੇ ਦੇ ਕੇਸ ਜਿਹੜਾ ਮਾਈ ਤੇ ਪੈਣਾ ਉਹ ਭਾਰੀ ਹੋਣਾ। ਬਾਬਾ ਜੀ ਕਹਿੰਦੇ ਪੁੱਤਰ ਭਾਰੀ ਤੇ ਫਿਲਮਾਂ ਹੀ। ਬਾਬਾ ਜੀ ਕਹਿੰਦੇ ਫਿਲਮਾਂ ਦਾ ਕੋਈ ਤੋੜ ਨਹੀਂ। ਜੇ ਫਿਲਮਾਂ ਦਾ ਕੋਈ ਤੋੜ ਹੁੰਦਾ ਤੇ ਬਾਜਵਾ ਰਿਟਾਇਰ ਨਾ ਹੋਇਆ। ਬਾਜਵਾ ਜਿਹੜਾ ਉਹ ਹੋਰ ਐਕਸਟੈਂਸ਼ਨ ਲੈ ਚੁੱਕਿਆ ਹੁੰਦਾ, ਬਾਜਵਾ ਖੱਜਲ ਖਰਾਬ ਨਾ ਹੋ ਰਿਹਾ ਹੁੰਦਾ। ਔਰ ਉਹ ਧੀਮਾ ਕੰਜਰ ਜਿਹੜਾ ਉਹ ਕੰਜਰ ਬਗੈਰਤ ਬੇਸ਼ਰਮ ਜਿਹਨੇ ਤਬਾਹੀ ਲਾ ਕੇ ਰੱਖ ਦਿੱਤੀ, ਉਹ ਧੀਮਾ ਕੰਜਰ ਵੀ ਅੱਜ ਐਕਸਟੈਂਸ਼ਨ ਤੇ ਚੱਲ ਰਿਹਾ ਹੁੰਦਾ। ਸਾਫ ਤਾਬ ਲਾ ਰਿਹਾ ਹੁੰਦਾ ਆਪਣਾ ਸੀ। ਮੈਂ ਕਿਹਾ ਬਾਬਾ ਅਜੇ ਜਿਹੜੇ ਉਹ ਵੀ ਤਾਂ ਐਕਸਟੈਂਸ਼ਨ ਤੇ ਚੱਲ ਰਿਹਾ ਸਾਰੇ ਐਕਸਟੈਂਸ਼ਨ। ਲੇਕਿਨ ਆਹ ਗੱਲ ਠੀਕ ਆ ਕਿ ਵੀ ਜੋ ਕੰਮ ਫਿਲਮਾਂ ਵਾਲਾ ਨਾ ਉਹ ਹੋਰ ਮੇਰਾ ਮਤਲਬ ਜੋ ਮਰਜ਼ੀ ਕਰ ਲਓ ਤੁਸੀਂ, ਉਹਦਾ ਕੋਈ ਮਾਇਨੇ। ਇੱਧਰ ਇੱਕਦਮ ਆ ਕੇ ਪ੍ਰੈਸ ਕਾਨਫਰੰਸ ਕੀਤੀ ਨਾ ਇੱਕ ਕਿ ਲੋ ਜੀ ਮੇਰੇ ਕੋਲ ਪਈਆਂ ਮਵਾਦ ਸਾਰਾ ਮੈਂ ਦੁਬਾਰਾ ਕਪੜਾ ਮਾਰ ਲਿਆ ਉਹਦੇ ਤੇ ਕਿਸੇ ਵੀ ਟਾਈਮ ਰਿਲੀਜ਼ ਹੋ ਸਕਦਾ। ਬਾਬਾ ਜੀ ਕਹਿੰਦੇ ਇਹਨਾਂ ਦੀਆਂ ਨਸਣੀਆਂ ਦੇਖੀ ਤੁਸੀਂ ਜਰਨੈਲ ਉੱਤੇ ਥੱਲੇ ਹੋ ਕੇ ਜਾ ਕੇ ਇਹਨਾਂ ਨੇ ਨੱਸ ਕੇ ਤੇ ਮਾਈ ਨੂੰ ਰਾਜ਼ੀ ਕਰਨਾ ਕਿ ਨਹੀਂ ਮਾਈ ਇੱਡੀ ਕੋਈ ਗੱਲ ਨਹੀਂ ਤੇ ਨਹੀਂ ਬਣਾਵਾਂਗੇ। ਬਾਬਾ ਜੀ ਕਹਿੰਦੇ ਵਜ਼ੀਰ ਆਜ਼ਮ ਮਾਈ ਹੁਣ ਨਹੀਂ ਗਾ ਕਿ ਵੀ ਇੱਥੇ ਫਿਰ ਮਤਲਬ ਸੈਟਅਪ ਤੇ ਚੇਂਜ ਹੋਣਾ ਜਾਣ, ਕਿਉਂਕਿ ਅੰਦਰ ਜਿਹੜਾ ਨਾ ਸਾਨੂੰ ਦੱਸ ਰਿਹਾ ਉਹ ਆਪਣਾ ਰਾਜਾ ਸਾਹਿਬ ਨੇ ਵੀ ਸਾਨੂੰ ਦੱਸਿਆ। ਹਾਂਜੀ ਆਦਿਲ ਰਾਜਾ ਸਾਹਿਬ ਨੇ ਕਿ ਜਨਾਬ ਇਹ ਅੰਦਰ ਉਹਨਾਂ ਦੀ ਮੀਟਿੰਗ ਹੋਈ ਹੈ, ਉਹਦੇ 'ਚ ਤੈਅ ਹੋ ਗਿਆ ਕਿ ਜੀ ਹੁਣ ਆਪਣਾ ਜਨਰਲ ਸਾਹਿਬ ਨੂੰ ਅਸੀਂ ਬਣਾਉਣਾ ਸਦਰ। ਨਿਜ਼ਾਮ ਨਹੀਂ ਚੱਲ ਰਿਹਾ, ਕਲੈਪਸ ਕਰ ਗਿਆ, ਕਹਾਣੀ ਖਤਮ ਹੋ ਗਈ ਆ। ਹੁਣ ਇਹ ਆ ਕੇ ਸਾਂਭਣਗੇ। ਅੱਛਾ ਜਿਹੜੇ ਉਹ ਸਾਰੇ ਮੀਟਿੰਗ 'ਚ ਬੈਠੇ ਸੀਗੇ ਬਈ ਉਹ ਅਕਲ ਦੇ ਅੰਨਿਆਂ ਨੂੰ ਇੰਨਾ ਨਹੀਂ ਪਤਾ ਕਿ ਪਹਿਲੇ ਵੀ ਸਰਕਾਰ ਹੀ ਚਲਾਈ ਜਾ ਰਿਹਾ ਸਾਰਾ ਕੁਝ। ਹਾਂਜੀ ਹਾਫਿਜ਼ ਸਾਹਿਬ ਹੀ ਚਲਾ ਰਹੇ ਆ ਜਿਹੜਾ ਨਿਜ਼ਾਮ ਕਲੈਪਸ ਕੀਤਾ ਵਾ। ਹੁਣ ਜਿਹੜਾ ਸਿਸਟਮ ਫੇਲ ਹੋ ਗਿਆ ਸਿਸਟਮ ਜਨਾਬ ਇਹੀ ਲੈ ਕੇ ਆਏ ਸਨ, ਇਹਨਾਂ ਨੇ ਚਲਾਇਆ।
ਸਾਰੀਆਂ ਅਦਾਲਤਾਂ ਆਪਣੇ ਕੰਟਰੋਲ 'ਚ, ਬਿਊਰੋਕਰੇਸੀ ਆਪਣੇ ਕੰਟਰੋਲ, ਸਿਆਸਤਦਾਨ, ਪਾਰਲੀਮੈਂਟ, ਤੁਸੀਂ ਜੋ ਅਦਾਰਾ ਚੁੱਕ ਲਓ ਇੱਥੇ ਸਾਰਾ ਉਹਨਾਂ ਨੇ ਆਪਣੇ ਕੰਟਰੋਲ 'ਚ ਕੀਤਾ। ਉਹਦੇ ਬਾਵਜੂਦ ਜੇ ਮੁਲਕ ਨਹੀਂ ਚੱਲ ਰਿਹਾ ਤੇ ਬਈ ਸਦਰ ਬਣ ਕੇ ਕਿੱਦਾਂ ਚਲਾ ਲੈਣਗੇ? ਬਾਬਾ ਜੀ ਕਹਿੰਦੇ ਪੁੱਤਰ ਜਾਉਲ ਹੱਕ ਵੀ ਸਦਰ ਹੀ ਸੀਗਾ ਜਦੋਂ ਉਹਦੇ ਤਿਆਰੇ 'ਚ ਅੰਬ ਰੱਖੇ ਗਏ ਸੀ। ਮੈਂ ਕਿਹਾ ਯਾਰ ਕੀ ਮਤਲਬ, ਪਹਿਲੇ ਇੱਧਰ ਉੱਧਰ ਨਹੀਂ, ਬਾਬਾ ਜੀ ਕਹਿੰਦੇ ਨਹੀਂ, ਪ੍ਰੋਟੋਕੋਲ ਹੁੰਦਾ ਅੰਬ ਰੱਖਣ ਵਾਸਤੇ, ਬੰਦੇ ਨੂੰ ਅੰਬ ਲਾਉਣ ਵਾਸਤੇ ਸਦਰ ਹੋਣਾ ਜ਼ਰੂਰੀ ਆ। ਉਹ ਤਾਂ ਹੀ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਆ ਕਿ ਨਹੀਂ ਜੀ ਅਸੀਂ ਹੁਣ ਤੁਹਾਨੂੰ ਸਦਰ ਹੀ ਬਣਾਉਣਾ, ਸਦਰ ਬਣਾਉਣਾ ਤੁਹਾਨੂੰ, ਤੇ ਸਦਰ ਬਣਾ ਕੇ ਤੁਹਾਨੂੰ ਅੰਬ ਲਵਾਉਣਾ। ਬਾਬਾ ਜੀ ਕਹਿੰਦੇ ਮੈਂ ਇਸ ਹੱਕ 'ਚ ਫੌਰਨ ਤੋਂ ਪਹਿਲੇ ਸਦਰ ਬਣਾਓ ਤੇ ਉਹਦੇ ਬਾਅਦ ਇਹਨਾਂ ਨੂੰ ਅੰਬ ਲਵਾਓ। ਹਾਂ, ਕਿਸੇ ਵੀ